ਅਗਲੀ ਗੱਲ ਕਰਦੇ ਜਾਈਏ ਪੰਜਾਬ ਸਰਕਾਰ ਵੀ ਕਦੀ-ਕਦੀ ਅਜਿਹੇ ਰਾਹ ਫੜ ਲੈਂਦੀ ਆ ਵੀ ਪਤਾ ਨਹੀਂ ਲੱਗਦਾ ਕੀ ਹੁੰਦਾ ਹੈ। ਖਟਕੜ ਕਲਾਂ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਤਿਹਾਸ ਦੇ ਨਾਲ ਛੇੜਛਾੜ, ਰਾਮ ਬਾਗ ਬਣਿਆ ਕੰਪਨੀ ਬਾਗ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲਗਾਤਾਰ ਤੁਹਾਡੇ ਧਿਆਨ 'ਚ ਹੋਣਾ ਕਿ ਨਾ ਕੇਂਦਰ ਹਮੇਸ਼ਾ ਇਸ ਮਸਲੇ ਤੇ, ਭਾਜਪਾ ਸਰਕਾਰ ਹਮੇਸ਼ਾ ਇਸ ਮਸਲੇ ਤੇ ਕਰੀਰੀ ਕਿਉਂ ਨਹੀਂ, ਇਤਿਹਾਸ ਨਾਲ, ਇਤਿਹਾਸਕ ਦਸਤਾਵੇਜ਼ਾਂ ਨਾਲ, ਸਾਡੀਆਂ ਲਿਖਤਾਂ ਨਾਲ, ਕਿਤਾਬਾਂ ਨਾਲ, ਗ੍ਰੰਥਾਂ ਨਾਲ, ਇੱਥੋਂ ਤੱਕ ਕਿ ਕਿੰਨੇ ਹੀ ਥਾਵਾਂ ਦੇ ਨਾਮਾਂ ਨਾਲ ਇਸ ਕਰਕੇ ਛੇੜਛਾੜ ਕੀਤੀ ਕਿ ਜੀ ਉਹ ਨਾ ਮਤਲਬ ਪੁਰਾਣੇ ਇਤਿਹਾਸ ਦੇ ਵਿੱਚ ਮੁਗਲ ਰਾਜ ਦੇ ਹਵਾਲੇ ਨਾਲ ਮੁਸਲਮਾਨ ਭਾਈਚਾਰੇ ਨਾਲ ਜੁੜਦੇ ਨੇ, ਇਸ ਲਈ ਹਟਾ ਦਿਓ। ਤੇ ਆ ਹੁਣ ਵੀ ਮੈਨੂੰ ਪਤਾ ਲੱਗ ਰਿਹਾ ਕਿ ਐਨਸੀਈਆਰਟੀ ਦੀ ਕਿਤਾਬਾਂ ਚੋਂ 10ਵੀਂ 11ਵੀਂ 9ਵੀਂ 10ਵੀਂ ਚੋਂ ਕਿੰਨਾ ਕੁਝ ਹਟਾਉਣ ਦੇ ਫਰਮਾਨ ਆ ਗਏ ਕਿ ਮੁਗਲ ਰਾਜ ਵਾਲਾ ਕੋਈ ਦੌਰ ਨਹੀਂ ਰੱਖਣਾ। ਭਾਈ ਇਤਿਹਾਸ ਤਾਂ ਇਤਿਹਾਸ ਹੀ ਰਹੂਗਾ। ਜੇ ਮੁਗਲ ਰਾਜ ਨੇ ਤਸ਼ੱਦਦ ਕੀਤਾ ਤਾਂ ਉਹ ਇਤਿਹਾਸ ਨੂੰ ਥੋੜਾ ਮਿਟਾ ਦੋਗੇ। ਜੇ ਉਹਨਾਂ ਚੋਂ ਕੁਝ ਉਸ ਦੌਰ ਚ ਕੋਈ ਚੰਗੇ ਵੀ ਨਿਕਲੇ ਤਾਂ ਉਹਨੂੰ ਇਤਿਹਾਸ ਨੂੰ ਥੋੜਾ ਮਿਟਾ ਦੋਗੇ। ਉਹ ਤਾਂ ਸਾਡਾ ਪੁਰਾਣਾ ਇਤਿਹਾਸ ਉਹੀ ਰਹੂਗਾ। ਸੋ ਜੇਕਰ ਅਸੀਂ ਗੱਲ ਕਰਾਂਗੇ ਔਰੰਗਜ਼ੇਬ ਦੀ, ਜੇਕਰ ਅਸੀਂ ਗੱਲ ਕਰਾਂਗੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦੀ, ਤਾਂ ਮਰੀਲਕੋਟਲੇ ਦੀ ਵੀ ਗੱਲ ਆਊਗੀ। ਬਿਲਕੁਲ। ਤੇ ਦੋਨਾਂ ਚੀਜ਼ਾਂ ਨੂੰ ਤੁਹਾਨੂੰ ਨਾਲ ਲੈ ਕੇ ਤੁਰਨਾ ਪਊਗਾ, ਤੁਹਾਡਾ ਇਤਿਹਾਸ ਹੈ ਇਹ। ਤੇ ਇਸ ਲਈ ਤੁਸੀਂ ਮਤਲਬ ਕਿ ਇਸ ਹਵਾਲੇ ਨਾਲ ਅਕਬਰ ਤੇ ਔਰੰਗਜ਼ੇਬ ਦੋਵਾਂ ਦਾ ਜ਼ਿਕਰ ਰਹੂਗਾ। ਤੇ ਹੁਣ ਤੁਸੀਂ ਕਹਿੰਦੇ ਹੋ ਨਾ ਕਿਤਾਬ ਚ ਆਉਣ ਨਹੀਂ ਦੇਣਾ। ਜਿਹੜੇ ਪਾਸ਼ ਤੱਕ ਦੀਆਂ ਕਵਿਤਾਵਾਂ ਹਟਾ ਸਕਦੇ ਨੇ, ਜਿਹੜੀਆਂ ਭਗਤ ਸਿੰਘ ਤੱਕ ਦੀਆਂ ਲਿਖਤਾਂ ਨੂੰ ਦੂਰ ਕਰ ਸਕਦੇ ਨੇ, ਜਿਨ੍ਹਾਂ ਨੂੰ ਕ੍ਰਾਂਤੀਕਾਰੀਆਂ ਕਵਿਤਾਵਾਂ ਤੋਂ ਕਿਤਾਬਾਂ 'ਚ ਡਰ ਲੱਗਦਾ ਹੈ, ਠੀਕ ਹੈ ਨਾ, ਉਹ ਤਾਂ ਇਤਿਹਾਸ ਨੂੰ ਬਦਲਣਗੇ। ਤੇ ਪਰ ਇਹ ਉਹਨਾਂ ਦੀ ਫੋਟੋ ਕਾਪੀ ਭਗਵੰਤ ਮਾਨ ਦੀ ਸਰਕਾਰ ਨੇ ਕਿਉਂ ਅਪਣਾ ਲਈ, ਮੈਨੂੰ ਸਮਝ ਨਹੀਂ ਆਈ। ਇਹ ਤਾਂ ਆਪਣੇ ਆਪ ਨੂੰ ਕ੍ਰਾਂਤੀਕਾਰਾਂ ਦੇ ਵਾਰਸ ਦੱਸਦੇ ਨੇ। ਇਹ ਤਾਂ ਇਤਿਹਾਸ ਦੀਆਂ ਪੈੜਾਂ 'ਚ ਪੈਰ ਰੱਖ ਕੇ ਤੁਰਨ ਵਾਲੇ ਦੱਸਦੇ ਨੇ। ਪਹਿਲਾਂ ਖਟਕੜ ਕਲਾਂ ਆਪਣੀ ਫੋਟੋ ਲਵਾ ਲਈ ਭਗਤ ਸਿੰਘ ਤੇ ਉਹਦੇ ਚਾਚੇ ਦੀ, ਤੇ ਬਾਕੀ ਫੋਟੋਆਂ ਹਟਾਤੀਆਂ ਤੇ ਕਹਿੰਦੇ ਜੀ ਗਲਤੀ ਹੋ ਗਈ ਸੀ, ਨਵੀਂ ਫੋਟੋ ਲਵਾਉਣ ਲਈ ਟਾਈਮ ਮਿਲ ਗਿਆ, ਪੁਰਾਣੀ ਬੋਰਡ ਦੁਬਾਰਾ ਕਿੱਲਾ ਲਾਉਣ ਲਈ ਟਾਈਮ ਨਹੀਂ ਮਿਲਿਆ। ਤੇ ਉਹ ਮੁੱਦਾ ਜੇ ਮਸਲਾ ਨਿਬੜਿਆ ਨਹੀਂ ਸੀ ਕਿ ਹੁਣ ਅੰਮ੍ਰਿਤਸਰ ਦਾ ਮਸਲਾ ਆ ਗਿਆ। ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਬਕਾਇਦਾ ਤੌਰ ਤੇ ਇੱਕ ਰਾਮ ਬਾਗ ਬਣਾਇਆ ਸੀ। 84 ਏਕੜ ਦੇ ਵਿੱਚ ਬਣਿਆ ਹੋਇਆ ਜੀ। 84 ਏਕੜ ਦੇ ਵਿੱਚ ਇਹ ਬਣਿਆ। 1819 ਦੇ ਵਿੱਚ ਇਹਦੀ ਸਥਾਪਨਾ ਹੁੰਦੀ ਹੈ ਤੇ ਇਹ ਬੜਾ ਰਮਨੀਕ, ਬੜਾ ਸ਼ਾਂਤੀ ਪ੍ਰਿਆ, ਬੜਾ ਲੋਕਾਂ ਨੂੰ ਮਤਲਬ ਕਿ ਕੁਦਰਤ ਦਾ ਉਹ ਰੂਪ ਰੰਗ ਦੇਣ ਵਾਲਾ। ਤੇ ਉਸ ਨੂੰ ਤੁਸੀਂ ਚੱਕ ਕੇ ਮੂਹਰੇ ਬੋਰਡ ਲਾਤਾ ਕੰਪਨੀ ਬਾਗ। ਕਿਹਨੇ ਹੁਕਮ ਕੀਤਾ, ਕਿਹਨੇ ਚਿੱਠੀ ਜਾਰੀ ਕੀਤੀ, ਕਿਹਨੇ ਕੈਬਨਿਟ ਚ ਪਾਸ ਹੋਇਆ, ਕਿਹੜੇ ਨਗਰ ਨਿਗਮ ਚ ਫੈਸਲਾ ਹੋਇਆ, ਕਿਹਦੇ ਮੂੰਹ ਜ਼ਬਾਨੀ ਫੋਨ ਆਇਆ, ਕਿਹਦੇ ਕਹੇ ਤੇ ਇਹ ਕੇਂਦਰ ਦੀ ਭਾਜਪਾ ਦੀ ਪੈੜ ਚ ਪੈਰ ਰੱਖਣ ਦੀ ਕੀ ਲੋੜ ਪੈ ਰਹੀ ਹੈ। ਇਤਿਹਾਸਕ ਥਾਵਾਂ, ਧਾਰਮਿਕ ਸਥਾਵਾਂ, ਅਜਿਹੇ ਨਾਮਾਂ ਦੀ ਜਿਹੜੇ ਇਤਿਹਾਸ ਨਾਲ ਉਹਨਾਂ ਦੇ ਬਦਲਣ ਦੀ ਕੀ ਲੋੜ ਪੈ ਰਹੀ ਹੈ। ਸਵਾਲ ਹੈ, ਜਵਾਬ ਨਹੀਂ। ਪਰ ਜਦੋਂ ਮੁੱਦਾ ਬਣਿਆ, ਇਸ ਨੂੰ ਮੁੱਦਾ ਬਣਾਇਆ ਅਜੀਤ ਅਖਬਾਰ ਨੇ। ਠੀਕ ਹੈ, ਚਲੋ ਇਹ ਵੀ ਇੱਕ ਚੰਗੀ ਗੱਲ ਹੁੰਦੀ ਹੈ ਕਿ ਅਜੀਤ ਦੀ ਅੱਜ ਕੱਲ੍ਹ ਨਾ ਸਰਕਾਰ ਨਾਲ 36 ਦਾ ਅੰਕੜਾ ਚੱਲ ਰਿਹਾ। ਤੇ ਉਹ ਚਾਹੇ ਉਹ ਇਸ਼ਤਿਹਾਰੀ ਮਾਮਲਾ, ਚਾਹੇ ਉਹ ਨਿੱਜੀ ਮਾਮਲਾ, ਚਾਹੇ ਕੋਈ ਹੋਰ ਮਾਮਲਾ, ਪਰ ਉਹਦੇ ਚੱਕਰ 'ਚ ਇੱਕ ਦੋ ਚੰਗੀ ਖਬਰ ਜ਼ਰੂਰ ਲੱਭ ਲਿਆਉਂਦੇ ਨੇ ਫਿਰ ਰੋਜ਼। ਤੇ ਉਹ ਖਬਰ ਦੇ ਵਿੱਚ ਇਹ ਖਬਰ ਸੀ। ਔਰ ਸੁਰਿੰਦਰ ਕੋਛੜੋੜੀ ਇਸ ਇਤਿਹਾਸ ਨੂੰ ਲੈ ਕੇ ਬਹੁਤ ਕੰਮ ਕਰਦੇ ਨੇ ਵੈਸੇ ਹੀ, ਤੇ ਇਹ ਉਹਨਾਂ ਦੇ ਹਵਾਲੇ ਨਾਲ ਰਿਪੋਰਟ ਸੀ। ਸੋ ਉਹ ਰਿਪੋਰਟ, ਜਦੋਂ ਇਹ ਰਿਪੋਰਟ ਜਨਤਕ ਹੋਈ ਤਾਂ ਇੱਕ ਬਾਹਰ ਬੋਰਡ ਲੱਗਿਆ ਸੀ। ਅਸਲ 'ਚ ਉੱਥੇ ਜਿਹੜਾ ਜਿੱਥੋਂ ਆਪਾਂ ਜਿਸ ਬੂਹੇ ਤੋਂ ਰਾਮਬਾਗ 'ਚ ਵੜਦੇ ਆ ਨਾ, ਉਹਦੇ ਉੱਤੇ ਰਾਮਬਾਗ ਦਾ ਬੋਰਡ ਲੱਗਿਆ ਸੀ। ਉਹ ਬੋਰਡ ਹਟਾਤਾ। ਬਾਹਰ ਇੱਕ ਜਿਵੇਂ ਉਹ ਨਹੀਂ ਲੱਗਿਆ ਹੁੰਦਾ ਕਿ ਸਾਵਧਾਨ ਅੱਗੇ ਮੋੜ ਹੈ ਜਾਂ ਦੁਰਘਟਨਾ ਵਾਲੀ ਥਾਂ ਹੈ, ਉਵੇਂ ਤਾਂ ਇੱਕ ਖੰਭੇ ਦੇ ਉੱਤੇ ਬੋਰਡ ਲਿਆ ਕੇ ਕੰਪਨੀ ਬਾਗ ਲਾਤਾ। ਤੇ ਜਦੋਂ ਇਹ ਖਬਰ ਮੁੱਦਾ ਬਣੀ, ਚਰਚਾ 'ਚ ਆਈ, ਤਾਂ 2 ਅਪ੍ਰੈਲ ਨੂੰ ਜਿੱਦਣ ਮੀਂਹ ਪੈਂਦਾ ਸੀ, ਵਰਦੇ ਮੀਂਹ 'ਚ ਅਫਸਰ ਆਏ। ਠੀਕ ਹੈ, ਅਧਿਕਾਰੀ ਗੱਡੀ 'ਚ ਆਏ, ਛਤਰੀ ਵੀ ਭੁੱਲ ਆਏ, ਸਣੇ ਖੰਭਾ ਬੋਰਡ ਪੱਟ ਕੇ ਲੈ ਗਏ। ਫਿਰ ਪਰ ਤੁਸੀਂ ਬਾਹਰੋਂ ਇੱਕ ਬੋਰਡ ਤਾਂ ਪੱਟ ਲਿਆ, ਅੰਦਰ ਨੋਟਿਸ ਬੋਰਡ ਲੱਗੇ ਨੇ, ਅੰਦਰ ਹੋਰ ਬੋਰਡ ਲੱਗੇ ਨੇ, ਸਾਰਿਆਂ ਤੇ ਕੰਪਨੀ ਬਾਗ। ਤੇ ਇਹਦਾ ਮਤਲਬ ਤੁਸੀਂ ਆਪਣੀਆਂ ਗਲਤੀਆਂ ਦਰੁਸਤ ਨਹੀਂ ਕਰਨਾ ਚਾਹੁੰਦੇ। ਸੋ ਇਸ ਲਈ ਇਤਿਹਾਸ ਨਾਲ, ਇਤਿਹਾਸਕ ਥਾਵਾਂ ਨਾਲ, ਯਾਦਗਾਰਾਂ ਨਾਲ ਉਸ ਨੂੰ ਸਜੇਜਣ ਦੀ ਲੋੜ ਹੈ, ਸੰਭਾਲਣ ਦੀ ਲੋੜ ਹੈ, ਉਸ ਦੀ ਰਖਵਾਲੀ ਕਰਨ ਦੀ ਲੋੜ ਹੈ, ਨਾ ਕਿ ਉਹਦਾ ਨਾਮ ਤੱਕ ਬਦਲਣ ਦੀ ਲੋੜ ਹੈ। ਸੋ ਇੱਥੇ ਕਿਹਦੀਆਂ ਗਲਤੀਆਂ ਹੋ ਰਹੀਆਂ, ਕਿਹਦੀਆਂ ਕੁਤਾਹੀਆਂ ਹੋ ਰਹੀਆਂ, ਕਿਹਦੇ ਇਸ਼ਾਰੇ ਤੇ ਹੋ ਰਿਹਾ, ਕੀ ਇਹ ਪੰਜਾਬ ਸਰਕਾਰ ਦੇ ਹੁਕਮਾਂ ਤੇ ਹੀ ਹੋ ਰਿਹਾ, ਪੰਜਾਬ ਸਰਕਾਰ ਦੇ ਅਧਿਕਾਰੀ ਆਪਣੇ ਆਪ ਹੁਦਰੇ ਹੋ ਕੇ ਕਰੀ ਜਾਂਦੇ ਨੇ, ਜਾਂ ਕੋਈ ਕੇਂਦਰ ਵੱਲੋਂ ਇਸ਼ਾਰੇ ਕਰੀ ਜਾਂਦੇ ਨੇ ਇਹੋ ਜਿਹਾ ਕੁਝ ਕਰਨ ਲਈ। ਸੋ ਇਹ ਬੜਾ ਸਵਾਲ ਹੈ। ਸੋ ਇਸ ਲਈ
ਇਹ ਹਵਾਲੇ ਨਾਲ ਮਤਲਬ ਕਿ ਚਰਚਾ ਹੈ ਕਿ ਕਿਹਦੇ ਹੁਕਮਾਂ ਤੇ ਹੋ ਰਿਹਾ, ਤੇ ਪਰ ਇਹ ਦਸਤੂਰ ਜਾਰੀ ਹੈ ਜੀ। ਬੇਸ਼ੱਕ ਇੱਕ ਫੱਟਾ ਪੱਟ ਕੇ ਲੈ ਗਏ, ਪਰ ਬਾਕੀ ਫੱਟੇ ਬਾਕੀ ਬੋਰਡਾਂ ਦੇ ਉੱਤੇ ਅਜੇ ਵੀ ਉਹ ਕੰਪਨੀ ਪਾ ਗਿਆ। ਜੀ ਛੇੜਛਾੜ ਇਦਾਂ ਕਰਦੇ ਰਹਿਣਗੇ ਜਾਂ ਹੋਈ ਜਾਊਗੀ ਜਾਂ ਇਹਨਾਂ ਦਾ ਕੰਟਰੋਲ ਨਹੀਂ ਰਹੂਗਾ ਤਾਂ ਲੋਕਾਂ ਦੇ ਨਜ਼ਰਾਂ ਦੇ ਵਿੱਚ ਅਕਸਰ ਇੱਜ਼ਤ ਜਿਹੜੀ ਹੈ ਇਸ ਚੀਜ਼ ਨੂੰ ਲੈ ਕੇ ਜਿਹੜੀ ਬਿਲਕੁਲ। ਉਹ ਘਟਦੀ ਜਾਂਦੀ ਆ। ਸੋ ਇਹਨਾਂ ਨੂੰ ਦੇਖਣਾ ਹੋਣਾ ਹੈ ਵੀ ਤੁਹਾਡਾ ਕੀ ਪ੍ਰਸ਼ਾਸਨ ਤੇ ਪੂਰਾ ਕੰਟਰੋਲ ਨਹੀਂ ਆ ਜਾਂ ਸਿਰਫ ਫੋਟੋ ਖਿਚਾਉਣ ਦੇ ਵਿੱਚ ਹੀ ਤੁਸੀਂ ਕਾਲੇ ਹੈਗੇ।